ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ, ਕੁਛ ਮਿੰਟ ਪਹਿਲਾਂ ਯੂਐਸ ਦੀ ਜੋ ਅੰਬੈਸੀ ਆ ਬਗਦਾਦ ਦੇ ਵਿੱਚ, ਉਹਨੂੰ ਅਟੈਕ ਕੀਤਾ ਗਿਆ ਹੈ। 7 ਮੋਰਟਰਸ ਉਹਦੇ ਉੱਤੇ ਚਲਾਏ ਗਏ ਆ। ਇਹ ਇਰਾਕ ਦੇ ਵਿੱਚ ਬਗਦਾਦ 'ਚ ਜੋ ਯੂਐਸ ਦੀ ਅੰਬੈਸੀ ਆ, ਹਜੇ ਕੋਈ ਵੀ ਜਿਹੜੀ ਆ ਕੈਜੂਅਲਟੀ ਦੀ ਖਬਰ ਨਹੀਂ ਆਈ ਹੈਗੀ। ਸੋ ਦੈਟਸ ਗੁੱਡ ਕਿ ਕਿਸੇ ਦਾ ਜਿਹੜਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈਗਾ। ਹਜੇ ਤੱਕ ਕਿਸੇ ਵੀ ਗਰੁੱਪ ਨੇ ਇਹਦੇ ਬਾਰੇ ਰਿਸਪੌਂਸਿਬਿਲਿਟੀ ਨਹੀਂ ਲਈ ਹੈਗੀ। ਇਸ ਤੋਂ ਪਹਿਲਾਂ ਈਰਾਨ ਬੈਕਡ ਜੋ ਮਲੇਸ਼ੀਆ ਗਰੁੱਪ ਆ, ਉਹਨਾਂ ਨੇ ਯੂਐਸ ਦੇ ਕਈ ਜਿਹੜੇ ਏਰੀਆਜ਼ ਆ ਜਿੱਥੇ ਇੰਟਰਸਟ ਹੈਗੇ, ਜਿੱਥੇ ਯੂਐਸ ਦੀਆਂ ਫੌਜਾਂ ਆ, ਚਾਹੇ ਉਹ ਸੀਰੀਆ 'ਚ ਆ, ਇਰਾਕ 'ਚ ਆ, ਉੱਥੇ ਉਹਨਾਂ ਨੇ ਕੋਸ਼ਿਸ਼ ਪਿਛਲੇ ਦਿਨਾਂ ਦੇ ਵਿੱਚ ਕੀਤੀ ਸੀ ਅਟੈਕ ਕਰਨ ਦੀ। ਸੋ ਯੂਐਸ ਦੇ ਜਿਹੜੇ ਮਿਲਟਰੀ ਆਫੀਸ਼ੀਅਲਸ ਆ, ਉਹਨਾਂ ਨੇ ਇਹ ਦੱਸਿਆ ਆ ਕਿ ਪ੍ਰੋਜੈਕਟਾਈਲਸ ਫਾਇਰ ਕੀਤੇ ਗਏ ਅੰਬੈਸੀ ਕੰਪਾਊਂਡ ਦੇ ਉੱਤੇ, ਜੋ ਕਿ ਅੰਬੈਸੀ ਦੇ ਵਿੱਚ ਜੋ ਏਰੀਆ ਆ ਉੱਥੇ ਨਹੀਂ ਡਿੱਗੇ ਹੈਗੇ, ਪਰ ਜਿਹੜੇ ਐਕਸਪਲੋਜ਼ਨ ਹੋਏ ਆ ਜਦੋਂ ਉਹ ਸੈਂਟਰ ਆਫ ਦਾ ਕੈਪੀਟਲ ਬਗਦਾਦ ਦੇ ਵਿੱਚ, ਤੇ ਉਸ ਸਮੇਂ ਜਿਹੜੇ ਸਾਇਰਨਸ ਆ ਉਹ ਚੱਲ ਪਏ, ਜਿਹਦੇ ਨਾਲ ਉਹ ਐਕਟੀਵੇਟ ਹੋਏ ਤੇ ਸਾਰੇ ਹੀ ਜੋ ਲੋਕ ਉੱਥੇ ਰਹਿੰਦੇ ਆ ਉਹਨਾਂ ਨੂੰ ਪਤਾ ਚੱਲਿਆ ਵੀ ਇੱਥੇ ਕੁਛ ਅਟੈਕ ਹੋਇਆ ਹੈਗਾ। ਸਟੇਟ ਮੀਡੀਆ ਨੇ ਇਹ ਕਿਹਾ ਆ ਵੀ ਜਿਹੜੇ ਇਰਾਕੀ ਸਿਕਿਉਰਿਟੀ ਏਜੰਸੀ ਦੇ ਹੈੱਡਕੁਆਰਟਰਸ ਆ ਉਹਨਾਂ ਨੂੰ ਨੁਕਸਾਨ ਹੋਇਆ ਹੈਗਾ ਆ। ਯੂਐਸ ਦੀ ਮਿਲਟਰੀ ਨੇ ਇਹ ਵੀ ਕਿਹਾ ਆ ਵੀ ਐਨ ਅਲ ਅਸਾਦ 에ਅਰਬੇਸ ਜੋ ਆ, ਜਿੱਥੇ ਯੂਐਸ ਦੀਆਂ ਫੋਰਸਿਸ ਹੈਗੀਆਂ ਆ ਤੇ ਹੋਰ ਇੰਟਰਨੈਸ਼ਨਲ ਫੋਰਸਿਸ ਵੈਸਟਰਨ ਇਰਾਕ 'ਚ ਹੈਗੀਆਂ, ਜਿੱਦਾਂ ਕੈਨੇਡਾ ਦੀਆਂ ਜਾਂ ਹੋਰ ਪੀਸ ਕੀਪਿੰਗ ਫੋਰਸ, ਉਹਨਾਂ ਨੂੰ ਵੀ ਪ੍ਰੋਜੈਕਟਾਈਲਸ ਦੇ ਥਰੂ ਟਾਰਗੇਟ ਕੀਤਾ ਗਿਆ ਹੈਗਾ। ਸ਼ੇਖ ਅਲੀ ਦਮੋਸ਼ ਕਰਕੇ ਇੱਕ ਸੀਨੀਅਰ ਆਫੀਸ਼ੀਅਲਸ ਹੈਗੇ ਆ ਲੈਬਨੀਜ਼ ਗਰੁੱਪ ਹੈਜ਼ਬੁੱਲਾ ਦੇ, ਉਹਨਾਂ ਨੇ ਇਹ ਕਿਹਾ ਵੀ ਇਰਾਨ ਅਲਾਈਨਡ ਗਰੁੱਪ ਜੋ ਆ ਮਿਡਲ ਈਸਟ ਦੇ ਵਿੱਚ, ਉਹ ਇਸ ਦੇ ਲਈ ਰਿਸਪੌਂਸੀਬਲ ਹੈਗਾ ਆ। 1 ਦਰਜਨ ਤੋਂ ਵੱਧ ਯੂਐਸ ਫੋਰਸਸ ਦੇ ਉੱਤੇ ਇਰਾਕ ਤੇ ਸੀਰੀਆ ਦੇ ਵਿੱਚ ਅਟੈਕ ਹੋ ਚੁੱਕੇ ਆ। ਇਹ ਇੱਕ ਇਰਾਨ ਬੇਸਡ ਸ਼ਿਆਈਤ ਜੋ ਮੁਸਲਿਮ ਮਲੇਸ਼ੀਆ ਗਰੁੱਪ ਆ, ਇਸਲਾਮਿਕ ਰੈਜ਼ਿਸਟੈਂਸ ਇਨ ਇਰਾਕ ਦਾ, ਉਹਨਾਂ ਨੇ ਕਹਿੰਦੇ ਅਟੈਕ ਕੀਤੇ ਸੀਗੇ। ਸੋ ਇਹ ਰਿਊਟਰਸ ਦੀ ਅੱਜ ਦੀ ਖਬਰ ਹੈਗੀ ਜੀ। ਬਿਲਕੁਲ। ਸੋ ਇਹ ਜਿਹੜੇ ਰਾਕਟ ਅਟੈਕ ਹੋਏ ਆ, ਉਹਦੇ ਨਾਲ ਇਹ ਸਾਰਾ ਕੁਛ ਦੇਖਿਆ ਗਿਆ। 78 ਅਟੈਕ ਹੁਣ ਤੱਕ ਵੱਖ-ਵੱਖ ਯੂਐਸ ਦੀਆਂ ਫੈਸਿਲਿਟੀਜ਼ ਦੇ ਉੱਤੇ ਰੀਸੈਂਟਲੀ ਜਿਹੜੇ ਉਹ ਹੋ ਚੁੱਕੇ ਹੈਗੇ ਆ। 37 ਇਰਾਕ, 41 ਸੀਰੀਆ ਦੇ ਵਿੱਚ, ਤੇ ਹੁਣ ਬਗਦਾਦ ਦੇ ਉੱਤੇ ਜਿਹੜੇ ਰਾਕਟ ਫਾਇਰ ਕੀਤੇ ਗਏ ਆ, ਉਹ ਤੋਂ ਬਾਅਦ ਦੇ ਵਿੱਚ ਮੁਸ਼ਤੈਦੀ ਜਿਹੜੀ ਆ ਓਬਵੀਅਸਲੀ ਉੱਥੇ ਹੁਣ ਵਧੂਗੀ। 2500 ਦੇ ਤਕਰੀਬਨ ਟਰੂਪਸ ਇਰਾਕ 'ਚ ਨੇ, 900 ਦੇ ਤਕਰੀਬਨ ਸੀਰੀਆ ਦੇ ਵਿੱਚ ਹੈਗੇ ਨੇ। ਬਨਗਾਜ਼ੀ ਦੇ ਵੀ ਯਾਦ ਹੋਣਾ ਹਰਜੋਤ ਸਿੰਘ ਜੀ, ਵੀ ਉਦੋਂ ਕਿਸ ਤਰੀਕੇ ਦੇ ਨਾਲ ਅੰਬੈਸੀ ਦੇ ਵਿੱਚ ਅੰਬੈਸਡਰ ਦੀ ਮੌਤ ਹੋਈ, ਉਹ ਝੜਪਾਂ ਦੇ ਵਿੱਚ ਉਹ ਸਾਰਾ ਕੁਛ ਜਿਹੜਾ ਉਹ ਹਿੰਸਾ ਜਿਹੜੀ ਹੋਈ ਸੀ, ਉਸ ਤੋਂ ਬਾਅਦ ਦੇ ਵਿੱਚ ਪਤਾ ਹੀ ਆ ਵੀ ਕੀ ਕੁਛ ਜਿਹੜਾ ਉਹ ਵਾਪਰਿਆ ਸੀ। ਸੋ ਲੱਕੀਲੀ ਜਿੱਦਾਂ ਤੁਸੀਂ ਦੱਸਿਆ ਵੀ ਕੋਈ ਕੈਜੂਅਲਟੀ ਨਹੀਂ ਆ, ਮਾਈਨਰ ਜਿਹੜਾ ਡੈਮੇਜ ਆ ਉਹੀ ਅਜੇ ਤੱਕ ਦੱਸਿਆ ਗਿਆ ਹੈਗਾ।